ਹਾਂਜੀ ਵੀਡੀਓ ਦੇਖਦੇ ਮਿੱਤਰਾਂ ਨੂੰ ਜੀ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਅੱਜ ਦੀ ਜਿਹੜੀ ਸਾਡੀ ਵੀਡੀਓ ਹੈਗੀ ਆ ਇਹ ਹੈਗੀ ਆ ਇੱਕ ਆਗਾਹੀ ਵੀਡੀਓ। ਇਸ ਵੀਡੀਓ ਦੀ ਸਾਨੂੰ ਫਰਮਾਇਸ਼ ਵੀ ਬੜੀ ਸਾਡੇ ਮਿੱਤਰਾਂ ਨੇ ਇਹ ਕੀਤੀ ਆ ਤੇ ਅਸੀਂ ਵੀ ਆਪਣੇ ਆਲੇ ਦੁਆਲੇ ਇਹ ਕਈ ਵਾਰੀ ਹੁਣ ਦੇਖ ਚੁੱਕੇ ਆ ਵੀ ਆਪਣੇ ਜਿਹੜੇ ਸਾਡੇ ਸੰਗੀ ਬੇਲੀ ਆ ਉਹ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਆ। ਉਹ ਹੈਗੇ ਆ ਜੀ ਜਿਹੜੇ ਅੱਜ ਕੱਲ੍ਹ ਦੇ ਜਿੱਦਾਂ ਕਿ ਹੁਣ ਨਵਾਂ ਦੌਰ ਜਦੀਦ ਦੌਰ ਆ ਗਿਆ ਹੋਇਆ ਉੱਦਾਂ ਫਰਾਡ ਕਰਨ ਦੇ ਰਾਣਾ ਸਾਹਿਬ ਤਰੀਕੇ ਵੀ ਜਿਹੜੇ ਆ ਨਾ ਨਵੇਂ ਤੋਂ ਨਵੇਂ ਆ ਗਏ ਹੋਏ। ਪਹਿਲਾਂ ਫਰਾਡ ਹੋਰ ਤਰ੍ਹਾਂ ਹੁੰਦਾ ਸੀ ਪਰ ਹੁਣ ਫਰਾਡ ਵੀ ਜਿਹੜਾ ਆ ਉਹ ਡਿਜੀਟਲ ਹੀ ਹੋ ਗਿਆ, ਬਲਕਿ AI ਤਰ੍ਹਾਂ ਦਾ ਹੀ ਹੋ ਗਿਆ। ਹਾਂ ਬਿਲਕੁਲ ਹੈ ਫਰਕ ਕੋਈ ਨਹੀਂ ਰਹਿ ਗਿਆ ਹੋਇਆ। ਤੇ ਇੱਕ ਤਾਂ ਫਰਾਡ ਹੈਗਾ ਆ ਵੀ ਲੋਕ WhatsApp ਤੇ ਰਾਣਾ ਸਾਹਿਬ ਇਹਦੇ ਤੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਜ਼ਿਆਦਾ ਜਿਹੜਾ ਚੱਲਣ ਵਾਲਾ ਫਰਾਡ ਹੈਗਾ ਜਿਹੜਾ WhatsApp ਹੈਕ ਕਰਕੇ ਤੇ ਫੇਰ ਉਹ ਹੁੰਦਾ। ਦੂਜਾ ਫਰਾਡ ਇੱਕ ਇਹ ਹੈਗਾ ਆ ਵੀ ਡਰਾ ਕੇ ਵੀ ਇਮੋਸ਼ਨਲੀ ਬੰਦੇ ਨੂੰ ਇੰਨਾ ਸਟ੍ਰੈਸ ਦੇ ਦੇਣਾ ਵੀ ਜਿਹਦੇ ਤੋਂ ਬੰਦਾ ਸਮਝਦਾ ਵੀ ਲੈ ਵੀ ਕੋਈ ਕੀ ਹੋਣ ਲੱਗਿਆ, ਵੀ ਕੋਈ ਸੱਕਾ ਸੋੜਾ ਰਿਸ਼ਤਾ ਜਿਹੜਾ ਆ ਉਹਨੂੰ ਕਹਿਣਾ ਵੀ ਇਹ ਜਨਾਬ ਜੀ ਉਹ ਥਾਣੇ ਫੜਿਆ ਗਿਆ ਜਾਂ ਉਹ ਕਿਸੇ ਗਲਤ ਉਹਦੇ ਵਿੱਚ ਮੁਲਵਸ ਹੈਗਾ ਆ ਐਕਟੀਵਿਟੀ ਦੇ ਵਿੱਚ। ਹੈ ਇਦਾਂ ਕਰਕੇ ਮਾਂ ਨੂੰ ਜਾਂ ਪਿਓ ਨੂੰ ਜਾਂ ਭਰਾ ਨੂੰ ਪ੍ਰੈਸ਼ਰਾਈਜ਼ ਕਰਕੇ ਇਮੋਸ਼ਨਲੀ। ਹੈ ਉਹ ਤੀਜਾ ਹੈਗਾ ਆ ਇੱਕ ਸੱਕਾ ਸੋੜਾ ਰਿਸ਼ਤੇਦਾਰ ਬਣ ਕੇ ਜਿਹੜਾ ਕਿ ਬਾਹਰੋਂ ਫਰਾਡ ਹੁੰਦਾ ਵੀ ਲੋਕ ਬਾਹਰੋਂ ਰਿਸ਼ਤੇਦਾਰ ਬਣ ਕੇ ਪਹਿਲਾਂ ਉਹ ਮੈਂ ਤੁਹਾਨੂੰ ਸਵਾਲ ਦੇ ਹਿਸਾਬ ਨਾਲ ਹੀ ਚੱਲਾਂਗੇ ਆਪਾਂ। ਸਭ ਤੋਂ ਪਹਿਲਾਂ ਰਾਣਾ ਸਾਹਿਬ ਜੇ ਗੱਲ ਕਰੀਏ ਆਪਾਂ ਜਿਹੜਾ WhatsApp ਦੇ ਉੱਤੇ ਇਹ ਫਰਾਡ ਹੋ ਰਿਹਾ ਇਹ ਅੱਜ ਕੱਲ ਬੜੀ ਆਮ ਅਰਸ਼ਦ ਵਾਰਸੀ ਸਾਹਿਬ ਨਾਲ ਵੀ ਹੋਇਆ ਤੇ ਹੋਰ ਵੀ ਇਸ ਤਰ੍ਹਾਂ ਹੀ ਆਪਣੇ ਦੋਸਤ ਹੈਗੇ ਆ ਤਨਵੀਰ ਸਾਹਿਬ UK ਵਾਲੇ, ਉਹਨਾਂ ਦੇ ਵੀ ਇੱਕ ਦੋਸਤ ਅੱਛਾ ਹੋਇਆ। ਤੇ ਬਲਕਿ ਮੇਰੀ ਆਪਣੀ ਭਤੀਜੀ ਦਾ ਅਕਾਊਂਟ ਵੀ ਜਿਹੜਾ ਵਾ ਨਾ WhatsApp ਹੈਕ ਹੋ ਗਿਆ ਸੀ, ਲੇਕਿਨ ਉਹ 'ਚ ਸ਼ੁਕਰ ਆ ਕਿ ਨੁਕਸਾਨ ਕੋਈ ਨਹੀਂ ਹੋਇਆ, ਬਚਤ ਹੋ ਗਈ। ਸਾਰੇ ਬੰਦੇ ਯਾਨੀ ਕਿ ਜਿਹੜਾ ਥੋੜੇ ਜਿਹੇ ਅਕਲ ਵਾਲੇ ਹੈ ਸੀ। ਅੱਛਾ, ਹਾਲਾਂਕਿ ਇੱਕ ਕਿਹਾ ਜਾਂਦਾ ਵੀ ਜਦੋਂ ਤੱਕ ਲਾਲਚੀ ਬੰਦੇ ਹੈ ਨਾ ਤੇ ਫਰਾਡੀਆਂ ਦੀ ਮੌਜ ਆ। ਇੱਥੇ ਉਲਟਾ ਕੰਮ ਆ। ਇੱਥੇ ਜਦੋਂ ਤੱਕ ਹਮਦਰਦੀ ਕਰਨ ਵਾਲੇ ਬੰਦੇ ਮੌਜੂਦ ਆ ਨਾ ਫਰਾਡੀਆਂ ਦੀ ਮੌਜ ਆ। ਹੈ ਉਹ ਯਾਨੀ ਕਿ ਹਮਦਰਦੀ ਵਾਲਾ ਜਿਹੜਾ ਵਾ ਨਾ ਆਮ ਤੌਰ ਤੇ ਹੁੰਦਾ ਕੀ ਆ ਕਿ WhatsApp ਹੈਕ ਹੋ ਗਿਆ, ਉੱਥੋਂ ਫੌਰੀ ਤੌਰ ਤੇ ਨਾ ਕੋਈ 10-15 ਬੰਦਿਆਂ ਨੂੰ ਨਾ ਮੈਸੇਜ ਆਉਂਦਾ ਵਾ ਕਿ ਕਿਸੇ ਨੂੰ ਵੀ 15,000 ਰੁਪਏ ਦੀ ਮੈਨੂੰ ਅਸ਼ਦ ਜ਼ਰੂਰਤ ਆ, ਮੈਂ ਹਸਪਤਾਲ ਆ, ਮੈਂ ਐਮਰਜੈਂਸੀ 'ਚ ਆ, ਕਿਸੇ ਨੂੰ ਕਿਸੇ ਦੀ 20,000 ਰੁਪਇਆ ਦੇ ਦਿਓ, 15,000 ਅਤੇ ਇਸ ਅਕਾਊਂਟ 'ਚ ਜਿਹੜਾ ਵਾ ਨਾ ਟਰਾਂਸਫਰ ਕਰ ਦਿਓ। ਹੁਣ ਅਸੀਂ ਨਾ ਕੀ ਕਰਦੇ ਹਾਂ, ਅਸੀਂ ਇਸ ਗੱਲ ਤੇ ਅਸੀਂ ਕਹਿੰਦੇ ਹਾਂ ਕਿ ਯਾਰ ਸ਼ਰਮਾ ਸ਼ਰਮੀ ਹੁਣ ਭਾਈ ਭਤੀਜਾ ਕੋਈ ਦੋਸਤ ਯਾਰ ਇੰਨੀ ਅੜੇ ਥੋੜੀ ਚੋ ਮੈਨੂੰ ਕਹਿ ਰਿਹਾ ਵਾ, ਮੈਂ ਹੁਣ ਉਹਨੂੰ ਪੁੱਛਾਂ ਵੀ ਕੀ ਮਸਲਾ ਆ, ਗੱਲ ਕਰਾਂ। ਹੈ ਇਹਦੇ ਤੇ ਫਰਾਡੀਆਂ ਦੀ ਨਾ ਸਭ ਤੋਂ ਵੱਡੀ ਉਹ ਟੈਕਸਟ ਮੈਸੇਜ ਕਰਦੇ ਆ। ਕਦੇ ਉਹ ਨਾ ਗੱਲ ਨਹੀਂ ਕਰਨਗੇ। ਹੈ ਜੇ ਉਹ ਕਹਿਣਗੇ ਆਵਾਜ਼ ਨਹੀਂ ਆ ਰਹੀ ਤੇ ਇਸ ਤਰ੍ਹਾਂ ਦਾ ਯਾਨੀ ਕਿ ਕੁਛ ਵਾਜ਼ੇ ਨਹੀਂ ਯਾਨੀ ਕਿ ਜਿਹੜਾ ਵਾ ਨਾ ਹੋਏਗਾ। ਉਹਨਾਂ ਨੂੰ ਕਹੋ ਵੀ ਭਾਈ ਜਿਹੜਾ ਵੀ ਹੈ ਨਾ ਬੰਦਾ ਵੀ ਯਾਰ ਵਾਇਸ ਕਾਲ ਕਰ, ਇਹ ਜਿਹੜਾ ਟੈਕਸਟ ਵਾਲਾ ਨਾ ਇਹ ਨਹੀਂ ਹੈ, ਤੇ ਜਾਂ ਵਾਇਸ ਮੈਸੇਜ ਕਰ। ਹੈ ਤਾਂ ਕਿ ਜਦੋਂ ਵਾਇਸ ਤੋਂ ਤੁਸੀਂ, ਲੇਕਿਨ ਹੁਣ ਉਸ ਤੋਂ ਵੀ ਬਚਣਾ ਚਾਹੀਦਾ ਕਿ ਜਿਸ ਤਰ੍ਹਾਂ AI ਵਾਲੇ ਹਿਸਾਬ 'ਚ ਜੇ ਉਹ ਯਾਨੀ ਕਿ ਕਿਸੇ ਤਰੀਕੇ ਨਾਲ ਐਸਾ ਵੀ ਉਹ ਵਾਇਸ ਵੀ ਕਰ ਚੁੱਕਿਆ ਹੋਵੇ ਹੈ ਤੇ ਉਹਦੇ ਨਾਲ ਯਾਨੀ ਕਿ ਫੋਨ ਤੇ ਕਨਵਰਸੇਸ਼ਨ ਵਾਲਾ ਜਿਹੜਾ ਵਾ ਨਾ ਉਹ ਹੋਣਾ ਚਾਹੀਦਾ ਵਾ ਵੀ ਭਾਈ ਉਹਨੂੰ ਫੋਨ ਕਰੋ, ਹੈ ਉਹਨੂੰ ਦੱਸੋ ਕਿਸ ਮਸਲੇ 'ਚ ਕਿਸ ਰੌਲੇ। ਫਿਰ ਦੂਸਰਾ ਇਹ ਹੁੰਦਾ ਕਿ ਜੇ ਤੁਹਾਡਾ ਕਿਸੇ ਨਾਲ ਲੈਣ ਦੇਣ ਚੱਲ ਰਿਹਾ ਨਾ ਉਹ ਤੁਹਾਨੂੰ ਆਮ ਕਰਦਾ ਰਹਿੰਦਾ, ਤੁਸੀਂ ਕਰ ਦਿੰਦੇ ਆ। ਲੇਕਿਨ ਜੇ ਕਦੇ ਵੀ ਕੋਈ ਹੋਰ ਡਿਫਰੈਂਟ ਅਕਾਊਂਟ ਤਾਂ ਆਵੇ ਵੀ ਉਸ ਅਕਾਊਂਟ ਦੇ ਬਜਾਏ ਜਾਂ ਉਸ ਈਜ਼ੀ ਪੈਸੇ ਦੇ ਅਕਾਊਂਟ ਦੇ ਬਜਾਏ ਬੈਂਕ ਉਹ ਅਲੱਗ ਅਕਾਊਂਟ ਤੋਂ ਉੱਚੇ, ਫਿਰ ਉਹਦੇ ਤੋਂ ਵੈਰੀਫਾਈ ਕਰੋ ਬੰਦੇ ਤੋਂ ਵੀ ਇਹ ਵੀ ਇਸ ਅਕਾਊਂਟ ਤੇ ਤੁਸੀਂ ਪੁੱਛ ਰਹੇ ਆ, ਤੁਹਾਨੂੰ ਤਾਂ ਕਿ ਅਸਲ ਬੰਦੇ ਨਾਲ ਗੱਲ ਤੁਹਾਡੀ ਹੋ ਜੇ, ਤੁਹਾਨੂੰ ਪਤਾ ਲੱਗ ਜੇ। ਇਹ ਯਾਨੀ ਕਿ ਜਿਹੜੀਆਂ ਕੁਛ ਪ੍ਰੀਕਾਸ਼ਨ ਜਿਹੜੀਆਂ ਵਾ ਨਾ ਹੈ ਆ WhatsApp ਵਾਲੇ ਸਿਲਸਿਲੇ 'ਚ। ਤੇ ਇਸ ਤਰ੍ਹਾਂ ਹੀ ਯਾਨੀ ਕਿ ਕੁਛ ਬੰਦੇ Facebook ਦੀ ਵੀ ID ਯਾਨੀ ਕਿ ਜਿਹੜਾ ਵਾ ਨਾ ਬਣਾ ਕੇ ਉਹਦੇ 'ਚ ਵੀ ਕੁਛ ਯਾਨੀ ਕਿ ਉਹ ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਉਹ ਬਾਹਰਲੇ ਉਹ ਜਿਹੜੇ ਆ ਨਾ ਉਹ ਬਣਦੇ ਆ ਉਹ ਵੀ ਜਿਹੜੇ ਬਾਹਰ ਜ਼ਿਆਦਾਤਰ ਕਹਿੰਦੇ ਆ ਵੀ ਰਿਸ਼ਤੇਦਾਰ ਨੇ। ਤੁਸੀਂ ਪਹਿਲਾਂ ਸਭ ਤੋਂ ਇਹ ਦੱਸੋ ਵੀ WhatsApp ਹੈਕ ਕਿੱਦਾਂ ਹੁੰਦਾ, ਪਹਿਲਾਂ ਇਹ ਤਾਂ ਮੁੱਦਾ ਹੱਲ ਕਰੋ। ਨਹੀਂ, ਜਿਹੜਾ ਹੈਕ ਵਾਲਾ ਹੈ ਨਾ WhatsApp ਵਾਲਾ ਉਹ ਟੈਕਨੀਕਲੀ ਯਾਨੀ ਕਿ ਜਿਹੜਾ ਵਾ ਨਾ ਚੀਜ਼ ਦਾ ਹੈ ਆ। ਬਲਕਿ ਕੱਲ ਗਰਫਾਨ ਨਾਲ ਗੱਲ ਹੋ ਰਹੀ ਸੀ ਤੇ
ਉਹ ਇਹ ਸੀ ਵੀ ਤੁਸੀਂ ਕਹਿੰਦੇ, ਮੈਂ ਕਹਿੰਦੀ ਅਸੀਂ ਇਸ ਟੈਕਨੀਕੈਲਿਟੀਜ਼ ਤੇ ਨਹੀਂ ਗੱਲ, ਯਾਨੀ ਕਿ ਜਿਹੜਾ ਉਹ ਤਾਂ ਫਿਰ ਇਰਫਾਨ ਨੂੰ ਕਿਸੇ ਦਿਨ ਬਿਠਾਵਾਂਗੇ ਤੇ ਉਹਦੇ ਨਾਲ ਕਰਾਂਗੇ ਕਿ ਵੀ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਉਹ ਇਹ ਹੋ ਜਾ ਅਕਾਊਂਟ ਵਗੈਰਾ ਜਿਹੜੇ ਆ ਨਾ ਹੈਕ ਹੁੰਦੇ ਆ, ਕਿ ਉਹਦੇ ਪਿੱਛੇ ਕਿਆ ਯਾਨੀ ਕਿ ਜਿਹੜਾ ਵਾ ਨਾ ਡਰਾਬੈਕ ਹੁੰਦੀ ਆ, ਕਿਉਂਕਿ ਮੈਨੂੰ ਤੇ ਟੈਕਨੀਕੈਲਿਟੀਜ਼ ਦਾ ਇੰਨਾ ਨਹੀਂ ਪਤਾ ਹੈ ਕਿ WhatsApp ਕਿਸ ਤਰ੍ਹਾਂ ਹੈਕ ਹੁੰਦਾ ਵਾ। ਨਹੀਂ, WhatsApp ਹੈਕ ਕਰਨ ਵਾਸਤੇ ਉਹ ਸਭ ਤੋਂ ਪਹਿਲਾਂ ਨਾ ਜੀ ਤੁਹਾਨੂੰ ਕੋਈ ਜਾਂ ਕੋਈ ਕਾਲ ਆਊਗੀ ਜਾਂ ਤੁਹਾਨੂੰ ਮੈਸੇਜ ਆਊਗਾ ਕੋਈ ਇਦਾਂ ਹੀ ਵੀ ਇਹ ਆ ਫਲਾਣੀ ਸ਼ੈ ਆ, ਆਪਣਾ ਤੁਸੀਂ ਅਕਾਊਂਟ ਆ ਤੁਹਾਡਾ ਕੋਈ ਬੈਂਕ ਵੱਲੋਂ ਜਾਂ ਕਿਸੇ ਹੋਰ ਵੱਲੋਂ ਵੀ ਅਸੀਂ ਕਿਸੇ ਤਰ੍ਹਾਂ ਵੀ ਨਾ ਇਹ ਤੁਹਾਡੀ ਉਹ ਕਰਨਾ ਚਾਹ ਰਹੇ ਆ, ਵੀ ਜਿੱਦਾਂ ਕਿਸੇ ਮਹਿਕਮੇ ਵੱਲੋਂ ਆ ਸਕਦੀ ਆ। ਅੱਛਾ, OTP ਵਾਲੀ ਤੁਸੀਂ ਗੱਲ ਕਰ ਰਹੇ OTP ਵਾਲੀ ਵੀ ਪਹਿਲਾਂ, ਕਿਉਂਕਿ OTP ਤੋਂ ਬਗੈਰ ਤੁਹਾਡਾ WhatsApp ਤਾਂ ਨਹੀਂ ਨਾ ਹੈਕ ਹੋ ਸਕਦਾ ਹੈ। ਆਓ ਆਪ ਵੀ ਕਿਸੇ ਵੀ ਸੂਰਤ ਵਿੱਚ ਕੋਈ ਬੰਦਾ ਬੈਂਕ ਦਾ ਨੁਮਾਇੰਦਾ ਬਣ ਕੇ ਕੁਝ ਕਰਦਾ, ਤੁਸੀਂ ਕਦੇ ਵੀ OTP ਉਹਨੂੰ ਬੰਦੇ ਨੂੰ ਨਹੀਂ। ਹਾਂ, ਕਿਉਂਕਿ ਵਨ ਟਾਈਮ ਉਹ ਹੁੰਦਾ ਆ ਪਾਸਵਰਡ, ਉਹ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਤੋਂ ਪੁੱਛੂਗਾ ਵੀ ਆ ਤੁਹਾਡੇ ਅਕਾਊਂਟ ਦੇ ਉੱਤੇ ਪੈਸੇ ਆਏ ਆ, ਕੋਈ ਥੋੜੇ ਬਹੁਤੇ ਜਾਂ ਕੋਈ ਕਿਸੇ ਤਰ੍ਹਾਂ ਵੀ ਮੈਂ ਜੀ ਤੁਹਾਡੇ ਬੈਂਕ ਤੋਂ ਬੋਲ ਰਿਹਾ ਵਾਂ ਜਾਂ ਮੈਂ ਤੁਹਾਡੇ ਫਲਾਂ ਤੋਂ ਹੈ ਆ ਤੇ ਕਿਸੇ ਇਨਕੁਆਇਰੀ ਦੇ ਸਿਲਸਿਲੇ 'ਚ ਤੇ ਇਸ ਤਰ੍ਹਾਂ ਕਿ ਤੁਹਾਡੇ ਫੋਨ ਤੇ ਨਾ OTP ਇੱਕ ਆਇਆ, ਉਹ ਜ਼ਰਾ ਦੱਸ ਦਿਓ। ਉਹ ਜ਼ਰਾ ਦੱਸ ਦਿਓ। ਉਹ ਫਿਰ ਤੁਹਾਡਾ WhatsApp ਜਿਹੜਾ ਹੈ, WhatsApp ਵੀ ਹੋ ਸਕਦਾ, Gmail ਵੀ ਤੁਹਾਡੀ ਹੋ ਸਕਦੀ ਹੈ, ਕੁਝ ਵੀ। ਹਾਂ, ਜਾਂ ਤੁਹਾਨੂੰ ਕੋਈ ਐਸਾ ਲਿੰਕ ਆ ਜਾਂਦਾ ਵੀ ਜਿਹਨੂੰ ਤੁਸੀਂ ਉਹ ਨਹੀਂ ਕਰਦੇ, ਤੁਸੀਂ ਉਹ ਲਿੰਕ ਖੋਲੂਗੇ, ਉਸ ਤੋਂ ਬਾਅਦ ਤੁਹਾਨੂੰ ਉਹ ਜਨਾਬ ਜੀ OTP ਅਗਲਾ ਬੰਦਾ ਪੁੱਛੂਗਾ ਵੀ ਇਹ ਤੁਹਾਡੇ ਕੋਲ ਇਸ ਤਰ੍ਹਾਂ ਆਇਆ ਹੈ। OTP ਜਿਹੜਾ ਆ ਇਹ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਤਰ੍ਹਾਂ। ਕੋਈ ਵੀ ਸਾਡਾ ਅਦਾਰਾ ਜਿਹੜਾ ਨਾ ਇਸ ਤਰ੍ਹਾਂ ਉਹ ਕੋਈ ਨਹੀਂ ਕਰਦਾ ਹੈਗਾ ਤਹਿਕੀਕ ਜਾਂ ਤੁਹਾਡੀ ਪਰਸਨਲ ਜਿਹੜੀ ਹੈ ਇਨਫੋਰਮੇਸ਼ਨ ਉਹਦੇ ਬਾਰੇ ਦੇ ਵਿੱਚ। ਇਸ ਗੱਲ ਦੀ ਇਹਤਿਆਤ ਕਰਨੀ ਚਾਹੀਦੀ ਆ। ਦੂਜਾ, ਅੱਜ ਕੱਲ ਜਿੱਦਾਂ ਮੈਂ ਗੱਲ ਕੀਤੀ ਆ, ਰਾਣਾ ਸਾਹਿਬ ਵੀ ਇਮੋਸ਼ਨਲੀ ਉਹ ਕਰਦੇ ਆ ਵੀ ਥਾਣੇ ਦੇ ਵਿੱਚ ਅੱਜ ਤੁਹਾਡਾ ਭਾਈ ਫੜਿਆ ਗਿਆ, ਤੁਹਾਡਾ ਬੇਟਾ ਫੜਿਆ ਗਿਆ ਜਾਂ ਉਹ ਤੁਹਾਡਾ ਕੋਈ ਵੀ ਜਿਹੜਾ ਵਾ, ਹਾਂਜੀ, ਉਹ ਜਨਾਬ ਜੀ ਮੈਂ ਬਾਹਰੋਂ ਬਾਹਰ ਉਹਨੂੰ ਕਰ ਦਿੰਨਾ ਆ, ਤੇ ਉਹਦੇ ਤੋਂ ਵੀ ਬਚਣਾ ਚਾਹੀਦਾ ਜੀ। ਹਾਂ, ਉਹਦੇ 'ਚ ਇਹੀ ਆ ਕਿ ਉਹਨੂੰ ਨਾ ਅਗਲੇ ਨੂੰ ਪੁੱਛੋ ਵੀ ਤੁਸੀਂ ਨਾ ਸਾਨੂੰ ਦੱਸੋ ਕਿਹੜੇ ਯਾਨੀ ਕਿ ਥਾਣੇ 'ਚ ਕਿਹੜੇ ਸਟੇਸ਼ਨ 'ਚ ਆਏ ਆ। ਉਹ ਕਦੇ ਵੀ ਤੁਹਾਨੂੰ ਯਾਨੀ ਕਿ ਜਿਹੜਾ ਵਾ ਨਾ ਉਹ ਨਹੀਂ ਦੱਸਣਗੇ, ਉਹ ਬਸ ਤੁਹਾਨੂੰ ਐਵੇਂ ਕਹਿਣਗੇ ਵੀ ਇੱਥੇ ਯਾਨੀ ਕਿ ਜਿਹੜਾ ਵਾ ਨਾ ਵੀ ਸੜਕ ਤੇ ਮਿਲ ਲਓ ਤੇ ਇੱਥੇ ਮਿਲ ਲਓ ਤੇ ਇੰਝ ਕਰ। ਮੇਰੀ ਸਿਸਟਰ ਇੱਥੇ ਆਈ ਹੋਈ ਸੀ ਜੀ ਸ਼ਾਦੀ ਤੇ, ਇੱਕ ਨਾ ਪਿੱਛੋਂ ਉਹਨੂੰ ਕਾਲ ਆ ਗਈ, ਅਸੀਂ ਇਸ ਤਰ੍ਹਾਂ ਉਹ ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ, ਸ਼ਾਦੀ ਹਾਲ ਦੇ ਵਿੱਚ ਬੈਠੇ ਸੀ ਜੀ। ਉੱਥੇ ਜਨਾਬ ਜੀ ਅਚਾਨਕ ਮੈਨੂੰ ਤਾਂ ਨਹੀਂ ਖੈਰ ਪਤਾ ਵੀ ਉਹ ਕਿਸੇ ਨੇ ਦੱਸਿਆ ਵੀ ਉਹ ਸਿਸਟਰ ਇਧਰ ਰੋਣਾ ਸ਼ੁਰੂ ਕਰਤਾ ਤੇ ਘਬਰਾ ਗਈ ਇਹ ਵੀ ਇਹ ਕੀ ਹੋ ਗਿਆ, ਤੇ ਉਹ ਫੋਨ ਤੇ ਕਵੇ ਤੁਸੀਂ ਦੱਸੋ ਕਿੱਥੇ ਅਸੀਂ ਪੈਸੇ ਭੇਜਣੇ ਆ, ਕਿੰਨੇ ਪੈਸੇ ਭੇਜਣੇ ਆ, ਹੈ ਇਦਾਂ ਦਾ ਚੱਕਰ। ਉਹ ਕਾਲ ਇਹ ਆਈ ਵੀ ਇਦਾਂ ਹੀ ਵੀ ਉਹ ਪੁੱਛਿਆ, ਦੱਸਿਆ ਵੀ ਉਹ ਤੁਹਾਡਾ ਬੇਟਾ ਕੀ ਨਾਮ ਆ, ਨਾਮ ਵੀ ਆਪ ਹੀ ਪੁੱਛ ਲਿਆ ਉਹਨੇ ਕਿਹਾ ਅਬਦੁਰਰਹਿਮਾਨ ਹੈ। ਉਹ ਕਹਿੰਦੇ ਜੀ ਉਹ ਤੁਹਾਡਾ ਬੱਚਾ ਇਸ ਤਰ੍ਹਾਂ ਕਰਕੇ ਜੀ ਉਹ ਫੜਿਆ ਗਿਆ ਤੇ ਇਸ ਤਰ੍ਹਾਂ ਕਰਕੇ ਗਲਤ ਸਰਗਰਮੀ ਦੇ ਵਿੱਚ ਇਨਵੋਲਵ ਸੀਗਾ, ਤੇ ਉਹਦੇ ਨਾਲ ਜਨਾਬ ਜੀ 2 ਔਰਤਾਂ ਵੀ ਫੜੀਆਂ ਗਈਆਂ ਹੈਗੀਆਂ, ਤੇ ਜੇ ਤੁਸੀਂ ਕਹਿੰਦੇ ਆ ਤਾਂ ਅਸੀਂ ਉਹਨੂੰ ਬਾਹਰੋਂ ਬਾਹਰ ਜਿਹੜਾ ਆ ਛੱਡ ਦਿੰਦੇ ਆ, ਤੇ ਤੁਸੀਂ ਸਾਨੂੰ ਇੰਨੇ ਪੈਸੇ ਤੇ ਇੰਨੇ ਪੈਸੇ ਇੰਜ ਕਰਕੇ ਕਰਾਓ। ਹੈ ਉਹ ਪਰੇਸ਼ਾਨ ਹੋ ਗਈ। ਹੁਣ ਉਹ ਜਿਹੜਾ ਬੱਚੇ ਦਾ ਮੋਬਾਈਲ ਸੀ ਉਹਦੇ ਤੇ ਫੋਨ ਕਰਨ, ਕੁਦਰਤੀ ਤੌਰ ਤੇ ਜਨਾਬ ਉਹ ਵੀ ਉਹਦੇ ਉਸ ਨੰਬਰ ਤੇ ਰਾਬਤਾ ਨਾ ਹੋਵੇ, ਉਹ ਘਰ ਲੱਗਿਆ ਹੋਇਆ ਸੀਗਾ ਚਾਰਜ ਤੇ ਬੱਚਾ ਬਾਹਰ ਸੀਗਾ ਜੀ, ਤੇ ਉਹ ਰਾਬਤਾ ਹੀ ਕੋਈ ਨਾ ਹੋਵੇ, ਉਹ ਹੋਰ ਪਰੇਸ਼ਾਨ ਤੇ ਇਹ ਤੇ ਉਹ ਇਸ ਤਰ੍ਹਾਂ ਹੈ। ਉਹ ਫਿਰ ਉੱਥੇ ਕਈ ਬੰਦਿਆਂ ਨੇ, ਮੈਂ ਤਾਂ ਉੱਥੇ ਮੌਜੂਦ ਨਹੀਂ ਸੀ ਉਸ ਵੇਲੇ, ਵੀ ਉਹ ਘਰਦਿਆਂ ਨੇ ਹੋਰਾਂ ਨੇ ਮੇਰੇ ਬਹਿਨੋਈ ਨੇ ਤੇ ਦੂਸਰਿਆਂ ਨੂੰ ਸਮਝਾਇਆ ਵੀ ਤੂੰ ਐਵੇਂ ਪਰੇਸ਼ਾਨ ਹੋ ਰਹੀ ਆ, ਇਹ ਇੱਕ ਫਰਾਡ ਆ, ਇਹ ਇੱਕ ਸਿਲਸਿਲਾ ਚੱਲ ਰਿਹਾ। ਦੇਖੋ ਨਹੀਂ, ਇੱਕ ਵਾਰੀ ਪਰੇਸ਼ਾਨੀ ਤਾਂ ਅਗਰ ਕਿਸੇ ਦੇ ਬੱਚੇ ਦੇ ਬਾਰੇ 'ਚ ਕੀਤੀ ਚੀਜ਼ ਹੋ ਜੇ ਤਾਂ ਪਰੇਸ਼ਾਨੀ ਤਾਂ ਬੜੀ ਬਣਦੀ ਹੈ। ਤੇ ਇਹ ਕਿੱਦਾਂ ਹੀ ਰਾਣਾ ਸਾਹਿਬ ਵੀ ਬਾਹਰੋਂ ਫੇਸਬੁੱਕ ਦਾ ਅਕਾਊਂਟ ਬਣਾ ਲੈਂਦੇ ਆ ਤੇ ਫੋਨ ਆਂਦਾ ਆ ਵੀ ਮੈਂ ਤੁਹਾਡਾ ਜੀ ਮਾਮੂ ਜੀ ਕੀ ਹਾਲ ਆ, ਹੈ ਅੱਛਾ ਜੀ ਕੌਣ ਬੋਲ ਰਿਹਾ ਜੀ, ਪਛਾਣੋ ਤਾਂ ਸਹੀ ਜੀ, ਤੁਸੀਂ ਪਛਾਣੋ ਕੌਣ ਬੋਲ ਰਿਹਾ। ਮਤਲਬ ਕਹਿੰਦਾ ਵੀ ਮੇਰਾ ਤਾਂ ਯਾਰ ਬਾਹਰ ਕੋਈ ਨਹੀਂ, ਅੱਛਾ ਅਲੀ ਆ, ਅੱਛਾ ਜੀ ਅਲੀ ਆ ਜੀ, ਇਹ ਅਲੀ ਆ, ਮੇਰਾ ਭਾਣਜਾ ਬਾਹਰ ਹੁੰਦਾ ਸੀ ਜੀ, ਮੈਨੂੰ ਫੋਨ ਆ ਗਿਆ ਜੀ ਅਲੀ ਜੀ। ਮੈਂ ਕਿਹਾ ਅੱਛਾ। ਇਸ ਤਰ੍ਹਾਂ ਹੀ ਮੇਰੀ ਸਿਸਟਰ ਨੂੰ ਜਨਾਬ ਜੀ, ਮੈਂ ਜੀ ਤੁਹਾਡਾ ਭਤੀਜਾ ਬੋਲ ਰਿਹਾ ਅਬਦੁੱਲਾ, ਉਸ ਤੋਂ ਬਾਅਦ ਜਨਾਬ ਜੀ ਬੋਲ ਕੀ ਰਿਹਾ ਮੈਸੇਜਾਂ ਤੇ ਹੀ ਫੇਸਬੁੱਕ ਤੇ ਮੈਂ ਨਾ ਜੀ ਕਹਿੰਦਾ ਤੁਹਾਨੂੰ ਕੋਈ ਪੈਸੇ ਘਲਾਨਾ ਆ, ਉਹ ਤੁਸੀਂ ਰੱਖ ਲਿਓ। ਅੱਛਾ ਜੀ, ਉਹ ਰੱਖ ਲਿਓ ਜੀ। ਉਹਨਾਂ ਨੇ ਕਿਹਾ ਵੀ ਤੂੰ ਆਪਣੇ ਘਰ ਘਲਾ ਦੇ, ਕਹਿੰਦੇ ਨਹੀਂ ਜੀ ਉਹ ਮੈਂ ਨਾ ਕੋਈ ਮਸਲਾ ਆ, ਉਹ ਮੈਂ ਤੁਹਾਡੇ ਅਕਾਊਂਟ ਤੁਸੀਂ ਮੈਨੂੰ ਆਪਣਾ ਦਿਓ,
ਉਸ ਤੋਂ ਮੈਂ ਤੁਹਾਡੇ ਉਹ ਹਾਂ ਅਕਾਊਂਟ ਇਹ ਤੇ ਮੈਨੂੰ ਵੀ ਇੱਕ ਦਫਾ ਜਿਹੜਾ ਵਾ ਆਈ ਸੀ ਇਸ ਤਰ੍ਹਾਂ ਦੀ ਹਾਂਜੀ, ਤੇ ਤੁਸੀਂ ਆਪਣਾ ਸ਼ਨਾਖਤੀ ਕਾਰਡ ਭੇਜੋ, ਮੈਂ ਤੁਹਾਨੂੰ ਸ਼ਨਾਖਤੀ ਕਾਰਡ ਤੇ ਨਾ ਜੀ ਉਹ ਬੰਦਾ ਹਾਂ ਵੈਸਟਰਨ ਯੂਨੀਅਨ ਦੇ ਜ਼ਰੀਏ ਪੈਸੇ ਭੇਜਦੇ। ਵੈਸਟਰਨ ਯੂਨੀਅਨ ਦੇ ਉਹ ਬੰਦਾ ਆਪਣਾ ਕਾਰਡ ਦੇ ਦਿੰਦਾ, ਹਾਂ ਉਹ ਫਿਰ ਉਹ ਮੈਸੇਜ ਵੀ ਆ ਜਾਂਦਾ ਜੀ ਹਾਂ ਬਕਾਇਦਾ ਤੌਰ ਹਾਂ ਤੇ ਵੀ ਇੰਨੇ ਡਾਲਰ ਹਾਂ ਇਹ ਤੁਹਾਡੇ ਅਕਾਊਂਟ ਦੇ ਵਿੱਚ ਫਲਾਂ ਬੰਦੇ ਵੱਲੋਂ ਸ਼ਿਫਟ ਹੋ ਗਿਆ। ਹਾਂ ਅੱਛਾ, ਫਿਰ ਉਹ ਕੀ ਕਹਿੰਦੇ ਆ, ਉਹ ਕਹਿੰਦੇ ਆ ਵੀ ਇਹ ਥੋੜੀ ਜਿਹੀ ਦੇਰ ਬਾਅਦ, ਕੋਈ ਘੰਟੇ ਦੋ ਬਾਅਦ ਜਾਂ 15-20 ਮਿੰਟਾਂ ਬਾਅਦ ਉਹ ਕਹਿੰਦੇ ਆ ਵੀ ਪੈਸੇ ਪਹੁੰਚ ਗਏ ਆ ਜੀ ਤੁਹਾਡੇ ਕੋਲ, ਇਹਨਾਂ ਨੂੰ ਨਾ 2 ਦਿਨਾਂ ਬਾਅਦ ਸਾਨੂੰ ਲੱਭਣਗੇ। ਫਿਰ ਉਹ ਕਹਿਣਗੇ ਵੀ ਮੈਨੂੰ ਅਚਾਨਕ ਮਸਲਾ ਬਣ ਗਿਆ, ਮੇਰਾ ਇਮੀਗ੍ਰੇਸ਼ਨ ਦਾ ਜਾਂ ਮੇਰੇ ਪਾਸਪੋਰਟ ਦਾ ਮੈਨੂੰ ਆ ਪ੍ਰੋਬਲਮ ਬਣ ਗਈ ਆ, ਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਮੈਨੂੰ ਨਾ 2 ਲੱਖ ਰੁਪਈਆ ਉਹ ਘਲਾ ਦਿਓ, $500 ਜਾਂ $1000 ਜਿਹੜਾ ਵਾ ਨਾ ਘਲਾ ਇਹ ਦਿਓ, ਤੁਸੀਂ ਮੈਨੂੰ ਭੇਜੋ, ਮੈਂ ਫਸ ਗਿਆ, ਉਹ ਪੈਸੇ ਵੀ ਤੁਹਾਨੂੰ ਘਲਾ ਬੈਠਾ, ਹੁਣ ਮੇਰੇ ਕੋਲ ਵੀ ਕੁਝ ਨਹੀਂ ਹੈ। ਉਹ ਫਿਰ ਅੱਗੋਂ ਨਾ ਜੀ ਇੱਕ ਨੰਬਰ ਦੇ ਦਿੰਦੇ ਆ ਏਜੰਟ ਦਾ, ਆਹੋ ਉਹ ਏਜੰਟ ਫਿਰ ਕਾਲ ਕਰਨਾ ਸ਼ੁਰੂ, ਉਹ ਕਾਲ ਤੇ ਗੱਲ ਕਰਦਾ ਹਾਂ ਵੀ ਹਾਂਜੀ ਤੁਸੀਂ ਉਹ ਭੇਜ ਰਹੇ ਆ ਕਿ ਨਹੀਂ ਭੇਜ ਰਹੇ। ਉਹ ਮੇਰੀ ਸਿਸਟਰ ਨੂੰ ਜੀ 2 ਲੱਖ ਤੋਂ ਸ਼ੁਰੂ ਹੋਏ ਤੇ 50,000 ਤੇ ਆ ਗਏ। ਉਹ ਬੜੀ ਪਰੇਸ਼ਾਨ ਹੋਈ ਵੀ ਹੁਣ ਮੈਂ ਦੱਸ ਕੀ ਕਰਾਂ, ਪੈਸੇ ਵੀ ਉਹਨੇ ਇੱਧਰ ਮੇਰੇ ਕੋਲ ਭੇਜਤੇ ਆ, ਤੇ ਹੁਣ ਮੈਂ ਉਹਨੂੰ ਉਹ ਜਗਾੜ ਚ ਸ਼ੁਰੂ ਹੋ ਗਈ ਵੀ ਇੱਧਰੋਂ ਤੇ ਉੱਧਰੋਂ ਕੁਦਰਤੀ ਮੇਰੇ ਨਾਲ ਰਾਬਤਾ ਹੋ ਗਿਆ। ਤੇ ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਕੇ, ਉਹ ਮੈਂ ਕਿਹਾ ਕਿ ਬੇਵਕੂਫ ਹੋਏ ਤੁਸੀਂ ਹੈ। ਉਹ ਜੀ ਨਹੀਂ ਜੀ ਆਈਡੀ ਉਹਦੀ ਵੀ, ਯਾਨੀ ਕਿ ਕਿਉਂਕਿ ਉਹ ਤਸਵੀਰ ਵੀ ਉਹੀ ਲਾ ਲੈਂਦੇ ਆ ਜੀ, ਉਹ ਸਾਰਾ ਕੁਝ ਇਦਾਂ ਹੀ ਹੋ ਜਾਂਦਾ। ਤੇ ਇਹਨਾਂ ਚੀਜ਼ਾਂ ਤੋਂ ਬਗੈਰ ਤੁਹਾਡੀ ਗੱਲ ਤਰ੍ਹਾਂ ਕਨਫਰਮ ਤੋਂ ਨਹੀਂ ਕੋਈ ਗੱਲ ਬਣ। ਮੈਂ ਬੈਂਕ 2006 ਛੱਡਿਆ, ਉਸ ਤੋਂ ਵੀ ਪਹਿਲੇ ਦੀ ਗੱਲ ਆ, ਯਾਨੀ ਕਿ 2001-2 ਜੇ ਦੀ ਗੱਲ ਹੋਏਗੀ। ਉਦੋਂ ਵੀ ਯਾਨੀ ਕਿ ਇਹ ਨਾ ਯਾਨੀ ਕਿ ਫਰਾਡ ਦਾ ਇੱਕ ਈਮੇਲ ਆਉਂਦੀ ਸੀ, ਮੈਨੂੰ ਵੀ ਇੱਕ ਆਈ ਈਮੇਲ, ਮੈਂ ਤਾਂ ਖਰੇ ਇਸ ਤਰ੍ਹਾਂ ਦੀ ਤੇ ਗੌਰ ਨਹੀਂ ਕਰਦਾ। ਤੇ ਫਿਰ ਮੈਨੂੰ 2 ਹੋਰ ਸ਼ਿਕਾਰ ਬੰਦੇ ਮਿਲੇ ਜਿਹੜੇ ਹੋਏ ਉਹਦੇ ਚ ਆਉਂਦਾ ਸੀ ਜੀ ਉਹ ਸਾਡਾ ਕਲਾਇੰਟ ਜਿਹੜਾ ਵਾ ਨਾ ਉਹ ਮਰ ਗਿਆ ਹੈ, ਤੇ ਉਹਦੀ ਇੰਨੇ ਲੱਖ ਡਾਲਰ ਉਹਦੀ ਹੈ ਸੀ, ਤੇ ਅਸੀਂ ਤੁਹਾਨੂੰ ਉਹਦਾ ਵਾਰਸ ਬਣਾਉਣਾ ਵਾ ਹੈ, ਕੀਨੀਆ ਤੋਂ ਨਾਈਜੀਰੀਆ ਤੋਂ ਹੈ, ਤੇ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਆ ਨਾ ਭੇਜੋ ਤਾਂ ਕਿ ਉਹ ਤੁਹਾਨੂੰ ਅਸੀਂ ਆਪਣਾ ਉਹਦਾ ਵਾਰਸ ਬਣਾ ਕੇ ਤੇ ਤੁਹਾਨੂੰ ਪੈਸੇ, ਅਸੀਂ ਨਾ ਉਹਦੇ ਚੋਂ 25% ਜਾਂ 50% ਅਸੀਂ ਲਾਂਗੇ ਤੇ ਬਾਕੀ ਤੁਹਾਡਾ ਜਿਹੜਾ ਨਾ ਹੋਏਗਾ। ਫਿਰ ਉਹਦੇ ਚੋਂ ਕੀ ਕਰਦੇ ਸੀ ਕਿ ਉਹ ਕਹਿੰਦੇ ਸੀ ਇਹ ਪ੍ਰੋਸੈਸਿੰਗ ਲਈ ਨਾ ਕੁਛ $200 ਦੀ ਲੋੜ ਆ। ਫਿਰ ਉਹਨਾਂ ਨੇ ਜੀ ਉਹ ਫਸ ਗਿਆ $500 $1000 ਹਾਂ। ਫਿਰ ਉਹਦੇ ਚ ਰੌਲਾ ਪੈ ਗਿਆ। ਯਾਨੀ ਕਿ ਮੈਂ ਇੱਕ ਬੰਦੇ ਨੂੰ ਮਿਲਿਆ ਕਿ ਉਸ ਦਾ ਮੁਰਗੀ ਖਾਨਾ ਸੀ, ਉਹ ਸਾਰੇ ਦੇ ਸਾਰੇ ਯਾਨੀ ਕਿ ਮੁਰਗੀ ਖਾਨਾ ਹੀ ਯਾਨੀ ਕਿ ਇਸ ਕੰਮ 'ਚ ਜਾ ਰਿਹਾ। ਇੱਕ ਬੰਦਾ $17,000 ਉਸ ਵਕਤ ਵਿੱਚ ਨਾ ਯਾਨੀ ਕਿ ਉਹ ਚੰਗੀ ਭਲੀ ਸੂਝ ਹੋਏ ਉਹਨਾਂ ਦੇ ਯਾਨੀ ਕਿ ਗਏ। ਇੱਕ ਹੋਰ ਬੰਦੇ ਦੇ $5-7,000 ਗਏ। ਇੱਕ ਸਾਡੇ ਪਿੰਡ ਦੇ ਸੀ, ਉਹਨਾਂ ਨੂੰ ਤਾਂ ਮੈਂ ਰੋਕ ਦਿੱਤਾ ਨਾ, ਮੈਂ ਕਿਹਾ ਯਾਰ ਤੁਹਾਡੇ ਵਾਲਦ ਕਦੇ ਬਾਹਰ ਗਏ ਨਹੀਂ, ਉਹਨੇ ਲਾਟਰੀ ਕਿੱਥੋਂ ਯਾਨੀ ਕਿ ਜਿਹੜਾ ਵਾ ਨਾ ਇਸ ਤਰ੍ਹਾਂ ਤੁਹਾਡੀ ਲਾਟਰੀ ਨਿਕਲ ਆਈ, ਕਹਿਣਗੇ ਵੀ ਇੰਨਾ ਯਾਨੀ ਕਿ ਜਿਹੜੀ ਤੁਹਾਡੀ ਲਾਟਰੀ ਨਿਕਲ ਆਈ ਆ ਤੁਸੀਂ ਉਹਦਾ ਨਾ ਇੰਨੀ ਕੁ ਪ੍ਰੋਸੈਸ ਹੋਏਗਾ ਉਹਦੇ ਬੰਦਾ ਕਹਿੰਦਾ ਮੈਂ ਕਰੋੜਪਤੀ ਹੋ ਜਾਣਾ ਵਾ। ਬਾਅਦ ਵਿੱਚ ਪਤਾ ਲੱਗਦਾ ਆਪਣੇ ਵੀ ਜਿਹੜੇ ਆ ਨਾ ਕੋਈ ਪੈਸੇ ਯਾਨੀ ਕਿ ਇਸ ਤਰ੍ਹਾਂ ਦੇ ਅਜੀਬ ਜੇ ਯਾਨੀ ਕਿ ਤਰੀਕੇ। ਔਰ ਬਹੁਤ ਔਰ ਸਾਦਾ ਲੋਕ ਨਾ ਜਿਹੜਾ ਵਾ, ਅੱਛਾ ਕਈ ਸਾਦਾ ਜਿੰਦੇ ਤੁਹਾਡਾ ਪਲਾਟ ਨਿਕਲਿਆ ਜੀ ਹੈ, ਉਹ ਜੀ ਉਹ ਤੁਹਾਨੂੰ ਪਰਚੀ ਦਿੱਤੀ ਸੀ ਤੇ ਤੁਹਾਡਾ ਪਰਚੀ ਚੋਂ ਪਲਾਟ ਨਿਕਲਿਆ, ਤੁਸੀਂ ਲੋਡ ਕਰਵਾ ਦਿਓ ਤੇ ਇੰਨੇ ਦਾ ਲੋਡ ਤੋਂ ਸ਼ੁਰੂ ਹੁੰਦੇ। ਫਿਰ ਬਾਅਦ ਵਿੱਚ ਆਹਿਸਤਾ ਨਾ ਮੈਂ ਤੁਹਾਨੂੰ ਤਾਜ਼ਾ ਗੱਲ ਸੁਣਾਉਣਾ, ਹਲੇ ਐਵੇਂ 8 ਦਿਨਾਂ ਦੀ ਗੱਲ ਆ। ਮੇਰੇ ਇੱਕ ਰਿਸ਼ਤੇਦਾਰ ਹੀ ਆ, ਫੀਮੇਲ ਹੀ ਆ ਉਹ ਵੀ ਹੈ, ਉਹਨਾਂ ਨੂੰ ਜੀ ਰਾਣਾ ਸਾਹਿਬ ਕਾਲ ਆ ਗਈ ਕਰਾਚੀ ਤੋਂ ਵੀ ਤੁਹਾਡੀ ਗੱਡੀ ਨਿਕਲਿਆ ਜੀ, ਤੁਸੀਂ ਪਤਾ ਨਹੀਂ ਕਿਹੜੀ ਉਹਦੀ ਨਾ ਜੀ ਉਹ ਖਰੀਦੀ ਸੀ ਸੁਪਰੀਮ ਜਾਂ ਕੋਈ ਜਿਹੜਾ ਵੀ ਹੈ, ਤੁਹਾਡੀ ਗੱਡੀ ਨਿਕਲਿਆ ਜੀ ਤੇ ਤੁਸੀਂ ਸਾਨੂੰ ਨਾ ਜੀ ਉਹ ਕਰਦੇ ਉਸ ਤੋਂ ਬਾਅਦ ਆ ਕੇ ਵੀ ਇਹ ਜਨਾਬ ਜੀ ਇਹਦਾ ਤੁਹਾਨੂੰ ਇਨਕਮ ਟੈਕਸ ਜਿਹੜਾ ਆ ਉਹ ਅਦਾ ਕਰਨਾ ਪੈਣਾ ਆ 1 ਲੱਖ ਤੇ ਕਿੰਨਾ ਉਹ ਬਣ ਗਿਆ ਜੀ ਹੈ। ਉਹ ਜਨਾਬ ਜੀ ਉਹ ਹੁਣ ਗੱਡੀ ਦਾ ਸੁਣ ਕੇ, ਗੱਡੀ ਇੱਕ ਖਾਬ ਆ ਜੀ, ਉਹ ਤਾਂ ਹੋ ਗਈ ਵੀ ਲੈ ਗੱਡੀ ਨਿਕਲ ਆਈ। ਤੇ ਇਹ ਤਾਂ ਉਹਨਾਂ ਨੇ ਜੀ ਇੱਧਰ ਉੱਧਰ ਫੋਨ ਕੀਤੇ ਵੀ ਮੈਨੂੰ ਐਮਰਜੈਂਸੀ ਰੁਪਈਆ 1 ਲੱਖ ਚਾਹੀਦਾ ਹੈ। ਇਹ ਦੱਸਿਆ ਕੋਈ ਨਾ ਵੀ ਕਿਉਂ ਚਾਹੀਦਾ, ਤੇ ਉਹ ਫਿਰ ਜਨਾਬ ਜੀ ਉਹ ਗੱਲ ਉਹਨਾਂ ਨੂੰ ਕਿਹਾ ਵੀ 1 ਲੱਖ ਮੇਰੇ ਕੋਲ ਨਹੀਂ ਬਣ ਰਿਹਾ ਅਰਜੈਂਟ। ਉਹਨਾਂ ਨੇ ਕਿਹਾ ਵੀ ਚਲੋ ਜੀ ਤੁਸੀਂ ਇੰਝ ਕਰੋ ਵੀ ਇੱਕ ਵਾਰੀ ਨਾ ਇਹਦਾ 33% ਜਿਹੜਾ ਹੈ ਜਾਂ 35% ਜਮ੍ਹਾਂ ਕਰਾਓ, ਉਹ ਤੇ ਉਹ ਦੂਸਰਾ ਫਿਰ ਦੁਬਾਰਾ ਕਰਾ ਦਿਓ। ਉਹ ਜਨਾਬ ਜੀ ਉਹ 35,000 ਰੁਪਈਆ ਬਣਿਆ।
ਉਹ 35,000 ਉਹਨਾਂ ਨੇ ਜਨਾਬ ਜੀ ਉਹਨਾਂ ਨੂੰ ਕਰਾਤਾ। ਉਸ ਤੋਂ ਬਾਅਦ ਉਹਨਾਂ ਦਾ ਨੰਬਰ ਵੀ ਬੰਦ ਆ ਜੀ। ਇਹ ਹੁਣ ਤਾਜ਼ਾ ਗੱਲ ਆ ਜੀ ਇਹ। ਅੱਛਾ, ਇਹ ਜਿਹੜਾ ਨੇ ਮੈਨੂੰ ਇੱਕ ਦਫਾ ਫੋਨ ਆਇਆ, ਹਾਂ ਉਹਨੇ ਕਿਹਾ ਜੀ ਇੱਥੇ ਮੈਂ ਫਲਾਂ ਬੋਲ ਰਿਹਾ। ਮੈਂ ਪਹਿਲੇ ਤਾਂ ਯਾਨੀ ਕਿ ਆਪਣੇ ਵੱਲੋਂ ਬੋਲ ਹਾਂ ਵੀ ਕੀ ਹਾਲ ਆ ਸਦਾ, ਉਹ 'ਚ ਮੈਂ ਵੀ ਸਦਾ, ਉਹ ਨਾਂ ਭੁੱਲ ਗਿਆ ਜੀ ਕੀ ਨਾਂ ਸੀ ਤੁਹਾਡਾ ਜਿਹੜਾ ਵਾ, ਪੁੱਛ ਕੇ ਨਾਂ। ਅਸੀਂ ਜੀ ਇੱਥੇ ਖਦਾਈ ਕਰ ਨਨਕਾਣੇ ਨਾ, ਇੱਥੇ ਘਰ ਮਕਾਨ ਜਾਏ ਕੋਈ ਸੀ, ਨੀਹਾਂ ਪੱਟ ਰਹੇ ਸੀ ਤੇ ਉੱਥੋਂ ਸਿੱਕੇ ਨਿਕਲੇ ਆਏ ਕੋਈ ਸੋਨੇ ਦੇ। ਤੇ ਮੈਨੂੰ ਪਤਾ ਸੀ ਹੁਣ ਇਹ ਅੱਗੇ ਕਹਾਣੀ ਨਾ ਸ਼ੁਰੂ ਕਰੇਗਾ। ਮੈਂ ਤੇ ਖੈਰ ਫਿਰ ਉਹਨੂੰ ਜੁੜ ਗਿਆ ਗਾਲੀ। ਮੈਂ ਕਿਹਾ ਵੀ ਇਹ ਬਹੁਤ ਪੁਰਾਣਾ ਤਰੀਕਾ ਹੋ ਗਿਆ, ਕੋਈ ਨਵੇਂ ਤਰੀਕਿਆਂ ਹੁਣ ਤਾਂ ਨਵੇਂ ਆ ਗਏ। ਹਾਂ ਹੁਣ ਨਵੇਂ ਆ ਗਏ। ਨਹੀਂ ਇੱਕ ਦੇ ਆਪਾਂ ਇੱਕ ਵੀਡੀਓ ਵੀ ਬਣਾਈ ਸੀ, ਤੁਹਾਨੂੰ ਤੁਹਾਡੇ ਨਾਲ ਸਕੈਮ ਹੋਣ ਨਹੀਂ ਹਾਂ ਲੱਗਾ। ਉਹ ਵੀ ਤਾਂ ਤੁਸੀਂ ਤਾਂ ਫਸ ਹੀ ਗਏ ਸੀ ਫਿਰ। ਹਾਂ ਨਹੀਂ ਉਹਦੇ 'ਚ ਤਾਂ ਮੈਂ ਫਿਰ ਜਦੋਂ ਉਹਨੇ ਕਿਹਾ ਨਾ ਵੀ ਮੈਨੂੰ ਇੰਨੇ ਪੈਸੇ ਭੇਜੋ ਵਾਲਾ ਜਿਹੜਾ ਵਾ, ਤੇ ਮੈਨੂੰ ਉਦੋਂ ਫਿਰ ਹੋ ਗਿਆ। ਫਿਰ ਮੈਂ ਇੰਨੇ ਨੂੰ ਫਿਰ ਮੈਂ ਵੈਰੀਫਾਈ ਜਿਹੜਾ ਵਾ ਨਾ ਕਰ ਚੁੱਕਿਆ ਸੀ ਉਹਦਾ ਦੋਸਤ ਦਾ ਜਿਹੜਾ ਵਾ ਵੀ ਇਹ ਉਹ ਨਹੀਂ ਹੈ ਰੌਲਾ। ਅੱਛਾ, ਉਸ ਤੋਂ ਬਾਅਦ ਫਿਰ ਮੈਂ ਬਹੁਤ ਗੌਰ ਨਾਲ ਦੇਖਿਆ ਤੇ ਉਹਦੇ 'ਚ ਉਹ ਜਿਹੜੀ ਵੈਸਟਰਨ ਯੂਨੀਅਨ ਦੀ ਰਸੀਦ ਬਣੀ ਹੋਈ ਸੀ ਨਾ, ਉਹਦੇ 'ਚ ਵੀ ਯਾਨੀ ਕਿ ਕੁਝ ਥੋੜੇ ਜਿਹੇ ਸਪੈਲਿੰਗਾਂ ਦੀ ਇਹ ਉਹਦੀ ਗਲਤੀ, ਯਾਨੀ ਕਿ ਉਹ ਵੈਸੇ ਤਾਂ ਪੂਰਾ ਵੀ ਛਾਪ ਸਕਦੇ ਆ ਉਹਦੇ। ਨਹੀਂ ਉਹ ਪੂਰਾ ਛਪ ਜਾਂਦਾ ਤੇ ਇਹ ਅੱਛਾ ਫਿਰ ਆ ਹੁਣ ਛੋਟੇ ਛੋਟੇ ਜਿਹੇ ਕੁਝ ਲੋਕਲ ਫਰਾਡ ਵੀ ਜਿਸ ਤਰ੍ਹਾਂ ਘਰ ਵਾਲੀ ਸਕੀਮ ਸੀ ਨਾ, ਇਹਦੇ ਤੇ ਕਈ ਬੰਦੇ ਉਹ ਕਹਿੰਦੇ ਜੀ ਤੁਹਾਡਾ ਲੋਨ ਕਰਵਾ ਦਿੰਦੇ ਆ। ਜਿਹੜੇ ਲੋਕ 6,000 ਰੁਪਈਆ 10,000 ਰੁਪਈਆ ਦਿਓ ਤੇ ਤੁਹਾਡਾ ਸਾਡਾ ਜਾਣਨ ਵਾਲਾ ਹੈ, ਪ੍ਰੋਸੈਸ ਕਰਵਾ ਦਿਆਂਗੇ ਜਲਦੀ ਜਲਦੀ। ਇਸ ਤਰ੍ਹਾਂ ਦੇ ਵੀ 2-3 ਮੈਨੂੰ ਮਿਲੇ ਆ ਬੰਦੇ। ਅੱਛਾ ਰਾਣਾ ਸਾਹਿਬ, ਇੱਕ ਜਿਹੜਾ ਬੈਂਕ ਵੱਲੋਂ ਆਂਦਾ ਨਾ, ਉਹ ਬੜਾ ਪੱਕਾ ਠੱਖਾ ਜੀ ਕੰਮ। ਵੀ ਨਹੀਂ ਵੀ ਉਹ ਤੁਹਾਡਾ ਜੀ ਸ਼ਨਾਖਤੀ ਕਾਰਡ ਨੰਬਰ ਵੀ ਤੁਹਾਡਾ ਜਾਣ ਰਿਹਾ ਹੁੰਦਾ, ਉਹ ਤੁਹਾਡੀ ਸਿਰ ਉਹ OTP ਮੰਗ ਰਿਹਾ ਹੁੰਦਾ। OTP ਮੰਗ ਰਿਹਾ ਹੁੰਦਾ ਹੈ, ਉਹ ਤੁਹਾਡੇ ਬੈਂਕ ਦਾ ਹੀ। ਉਹਦੇ 'ਚ ਉਹਦੇ ਕੋਲ ਕਾਰਡ ਕਿੱਦਾਂ ਮੌਜੂਦ ਹੁੰਦਾ, ਸਾਰੀ ਤੁਹਾਡੀ ਇਨਫੋਰਮੇਸ਼ਨ ਉਹਦੇ ਕੋਲ ਕਿੱਦਾਂ। ਔਰ ਮਜ਼ੇ ਦੀ ਗੱਲ ਆ ਰਾਣਾ ਸਾਹਿਬ, ਉਹ ਕਾਲ ਵੀ ਜਿਹੜੀ ਆ ਨਾ, ਉਹ ਜਿਹੜਾ ਅਫੀਸ਼ੀਅਲ ਬੈਂਕ ਦਾ ਨੰਬਰ ਹੁੰਦਾ ਨਾ 11111 ਤੇ ਫਲਾਣਾ, ਉਹਨਾਂ ਤੋਂ ਕਾਲ ਆਈ ਹੋਈ ਹੁੰਦੀ। ਅੱਛਾ, ਉਹਦੇ 'ਚ ਅਸਲ 'ਚ ਨਾ ਤੁਸੀਂ ਕਿਹਾ ਵਾ ਕਿ ਕਿਸੇ ਵੀ ਜਿਹੜਾ ਸ਼ਨਾਖਤੀ ਕਾਰਡ ਨੰਬਰ ਆ ਨਾ, ਇਹਦੇ ਤੋਂ ਯਾਨੀ ਕਿ ਕੁਛ ਅਦਾਰੇ ਹੈ ਆ ਕਿ ਜਿਨ੍ਹਾਂ ਨੂੰ ਨਾ ਐਕਸੈਸ ਮਿਲ ਜਾਂਦੀ ਆ ਇਹਦੇ ਅਕਾਊਂਟਾਂ ਤੱਕ। ਉਹਦੇ 'ਤੇ ਜਿਹੜਾ ਵਾ ਨਾ ਉਹ ਫਿਰ ਇਹ ਯਾਨੀ ਕਿ ਬਹੁਤ ਬੁਨਿਆਦੀ ਜਿਹੀ ਮਾਲੂਮਾਤ ਯਾਨੀ ਕਿ ਜਿਹੜੀਆਂ ਨਾ, ਉਹ ਹੁਣ ਪਤਾ ਨਹੀਂ ਤਾਂ ਕਿਤੇ ਉਹ ਬੰਦਿਆਂ ਵਿੱਚੋਂ ਕੋਈ ਬੰਦਾ ਨਾਲ ਰਲਾਉਂਦੇ ਆ ਹੈ ਜਾਂ ਕੋਈ ਆਪ ਯਾਨੀ ਕਿ ਕੋਈ। ਮੈਂ ਇੱਕ ਹੋਰ ਸੁਣਿਆ ਵੀ ਜਿਹੜੇ ਆ ਸਿੰਮਾਂ ਨਹੀਂ ਕਈ ਵੇਚਣ ਵਾਲੇ ਹੁੰਦੇ, ਅੰਗੂਠਾ ਲਵਾ ਲੈਂਦੇ ਆ। ਹੈ ਕੋਈ 2 ਨੰਬਰ ਵੀ ਨਹੀਂ, ਇਹਦੇ 'ਚ ਕਹਿੰਦੇ ਆ ਕਿ ਉਹ ਫਿੰਗਰਪ੍ਰਿੰਟ ਜਿਹੜੇ ਤੁਹਾਡੇ ਸੇਵ ਕਰ ਲੈਂਦੇ ਆ, ਤੇ ਉਹਨਾਂ ਫਿੰਗਰਪ੍ਰਿੰਟ ਨੂੰ ਯੂਜ਼ ਕਰਦੇ ਹੋਏ ਜਿਹੜਾ ਉਹ ਅੱਗੇ ਬੰਦਿਆਂ ਨਾਲ ਮਿਲ ਜਾਂਦੇ ਆ, ਤੇ ਫਿਰ ਅਗਾ ਤੋਂ ਉਹ ਇਹ ਕੰਮ ਜਿਹੜਾ ਨਾ ਕਰਨਾ ਸ਼ੁਰੂ ਕਰ ਦਿੰਦੇ ਆ। ਇੱਕ ਹੋਰ ਅੱਜ ਕੱਲ ਕਹਿੰਦੇ ਚੱਲਿਆ ਹੋਇਆ ਜੀ, ਇਹਦੇ ਬਾਰੇ ਸ਼ਾਇਦ ਤੁਹਾਨੂੰ ਪਤਾ। ਅੱਜ ਕੱਲ ਇੱਕ ਇਸਲਾਮਾਬਾਦ ਦੇ ਨੰਬਰ ਤੋਂ ਕਾਲ ਆਉਂਦੀ ਹੈ, ਕਹਿੰਦੇ ਉਹ ਵੈਸੇ ਹੀ ਨਹੀਂ ਚੁੱਕਣੀ ਚਾਹੀਦੀ। ਹੁਣ ਇਹ ਦੱਸੋ ਵੀ ਬੰਦਿਆਂ ਦੇ ਰਿਸ਼ਤੇਦਾਰ ਵੀ ਇਸਲਾਮਾਬਾਦ ਵਿੱਚ ਹੁੰਦੇ ਆ ਜੀ, ਉਹ ਪਰ ਉਹਦੇ ਬਾਰੇ 'ਚ ਮੈਨੂੰ ਹਲੇ ਪੱਕੀ ਉਹ ਨਹੀਂ ਹੈ। ਆ ਰਹੀ ਆ ਮੈਨੂੰ ਵੀ ਆ ਰਹੀ ਆ, ਮੈਂ ਚੁੱਕੀ ਕੋਈ ਨਹੀਂ ਹੈ। ਉਹ WhatsApp ਗਰੁੱਪ 'ਚ ਮੈਂ ਇੱਕ 'ਚ ਦੇਖਿਆ ਸੀ, ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ ਨਾ 052 ਤੋਂ ਜਿਹੜੀ ਇਹਨਾਂ ਨੰਬਰਾਂ ਤੋਂ ਕੋਈ ਕਾਲ ਆਵੇ ਨਾ, ਉਸ ਕਾਲ ਨੂੰ ਅਟੈਂਡ ਨਾ ਕਰਿਓ। ਵੀ ਉਹ ਤੁਹਾਡਾ ਈਜ਼ੀ ਪੈਸਾ ਅਕਾਊਂਟ ਆ, ਵੀ ਉਹ ਜਾਂ ਤਾਂ ਉਹਦਾ ਨੈਟ ਨਹੀਂ ਤੁਹਾਡਾ ਚੱਲ ਰਿਹਾ ਹੋਣਾ ਚਾਹੀਦਾ, ਫਿਰ ਤੁਸੀਂ ਅਟੈਂਡ ਕਰਨੀ ਹੈ, ਵਰਨਾ ਉਹ ਤੁਸੀਂ ਅਟੈਂਡ ਨਹੀਂ ਕਰਨੀ ਹੈ। ਉਹ ਵੀ ਅੱਜ ਕੱਲ ਬਿਲਕੁਲ ਮੈਨੂੰ ਵੀ ਮੈਂ ਤਾਂ ਜਿਹੜਾ ਨਾ WhatsApp ਤੇ ਜਦੋਂ ਤੱਕ ਕੋਈ ਬੰਦਾ ਜਿਹੜਾ ਵਾ ਨਾ ਪਹਿਲੋਂ ਮੈਸੇਜ ਨਹੀਂ ਨਾ ਕਰਦਾ ਹੈ, ਪਹਿਲੋਂ ਮੈਸੇਜ ਕਰਦਾ ਮੈਂ ਫਲਾਂ ਵਾਂ ਤੇ ਫਲਾਂ ਮੈਂ ਕਾਲ ਕਰ ਸਕਦਾ ਵਾਂ ਹੈਂ, ਤੇ ਉਹਨੂੰ ਫਿਰ ਮੈਂ ਇਸ ਤਰ੍ਹਾਂ ਵੈਸੇ WhatsApp ਤੇ ਨਾ। ਅਰੇ ਇੱਕ ਹੋਰ ਆ, ਵੀਡੀਓ ਕਾਲ ਤਾਂ ਮੈਂ ਕਿਸੇ ਵੀ ਸੂਰਤ ਵਿੱਚ ਕਿਸੇ ਬੰਦੇ ਦੀ ਜਿਹੜੀ ਆ ਨਾ, ਯਾਨੀ ਕਿ ਜਿਹੜੇ ਮੇਰੇ ਆਪਣੇ ਜਾਣਨ ਵਾਲੇ ਉਹਨਾਂ ਤੋਂ ਇਲਾਵਾ ਮੈਂ ਕਹਿੰਦਾ, ਕਈ ਬੰਦੇ ਨਾ ਐਵੇਂ ਅਜਨਬੀ ਬੰਦੇ ਹੁੰਦੇ ਆ, ਉਹ ਵੀਡੀਓ ਕਾਲ ਕਰਦੇ। ਵੀਡੀਓ ਕਾਲ ਨਹੀਂ ਕਰਨੀ ਚਾਹੀਦੀ ਹੈ। ਉਹ ਬੰਦਾ ਘਰ ਆ ਯਾਰ ਆਪਣਾ ਕਿਸੇ ਹੋਰ ਹਿਸਾਬ ਆ ਜਾ ਕੇ। ਨਹੀਂ, ਬਾਅਦ ਦਫਾ ਬੰਦੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਇਹ ਇਸ ਟਾਈਮ ਵੀਡੀਓ ਕਾਲ ਆ ਰਹੀ ਹੈ। ਬੰਦਾ ਅਟੈਂਡ ਕਰ ਲੱਗੇ ਪਤਾ ਲੱਗਦਾ, ਤੇ ਫਿਰ ਬੰਦੇ ਨੂੰ ਬੜੀ ਗੁੱਸਾ ਵੀ ਚੜ੍ਹਦਾ ਤੇ ਕਰੇ ਵੀ ਯਾਰ ਐਵੇਂ ਵੀਡੀਓ। ਕਈ ਬੰਦੇ ਨੂੰ ਇੰਨਾ ਯਾਨੀ ਕਿ ਉਹ ਅਖਲਾਕੀ ਤੌਰ ਤੇ ਜਾਂ ਮਾਨਸਿਕ ਤੌਰ ਤੇ ਇਹ ਹੈ ਹੀ ਨਹੀਂ ਵੀ ਤੁਸੀਂ ਪਹਿਲੀ ਵਾਰ ਕਿਸੇ ਬੰਦੇ ਨਾਲ ਕਾਲ ਕਰ ਰਹੇ ਆ ਵੀ ਤੇ ਉਸ ਨੂੰ ਤੁਸੀਂ ਵੀਡੀਓ ਕਾਲ ਕਰਨੀ ਆ ਕਿ ਨਹੀਂ ਕਾਲ ਕਰਨੀ। ਠੀਕ ਹੈ ਰਾਣਾ ਸਾਹਿਬ, ਮੇਰੇ ਖਿਆਲ ਹੈ। ਹਾਂ ਜੀ, ਇਹ ਠੀਕ ਹੀ ਹੈ ਵੀ ਅੱਲਾਹ ਤਾਲਾ ਯਾਨੀ ਕਿ ਬਚਾਏ। ਅੱਛਾ, ਫਿਰ ਇੱਕ ਹੋਰ, ਜਿਸ ਤਰ੍ਹਾਂ ਉਹ ਬਾਬੇ ਨਹੀਂ ਹੁੰਦੇ ਸੀ ਪਹਿਲੇ, ਉਹ ਕਹਿੰਦੇ ਸੀ ਵੀ ਕਈ ਵਾਰੀ ਵੀ
ਤਵੀਜ ਜਿਹੜੇ ਆ ਨਾ ਤੁਹਾਡੇ ਸਹੁਰਿਆਂ ਨੇ ਕਰਵਾਏ ਆ ਜਾਂ ਇਸ ਤਰ੍ਹਾਂ ਦੇ, ਭਾਵੇਂ ਅਗਲੇ ਬੰਦੇ ਦਾ ਵਿਆਹ ਨਾ ਹੋਇਆ ਹੋਵੇ, ਕਿਸੇ ਦੇ ਨਿਆਣੇ ਨਾ ਹੋਣ, ਤੇ ਇਸ ਤਰ੍ਹਾਂ ਹੀ ਇਹ ਨਾ, ਇਹ ਵੀ ਕਈ ਵਾਰੀ ਇਸ ਤਰ੍ਹਾਂ ਹੀ ਕਰਦੇ ਆ ਹੈ ਵੀ ਇੱਕ ਬੰਦਾ ਵਾ, ਉਹਦਾ ਭਾਈ ਕੋਈ ਨਹੀਂ ਹੈ, ਉਹਨੇ ਕਹਿਣਾ ਤੁਹਾਡਾ ਭਾਈ ਫੜਿਆ ਗਿਆ। ਇਹ ਤਾਂ ਗੱਲ ਇਦਾਂ ਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਜੀ। ਅੱਛਾ ਜੀ, ਆ ਸੀਗੀ ਸਾਡੀ ਨਿੱਕੀ ਜਿਹੀ ਵੀਡੀਓ। ਇਸ ਵੀਡੀਓ ਬਣਾਉਣ ਦਾ ਮਕਸਦ ਇੱਕੋ ਹੀ ਸੀਗਾ ਵੀ ਦੇਖੋ, ਜਦੋਂ ਤੱਕ ਤੁਸੀਂ ਕਿਸੇ ਤਰ੍ਹਾਂ ਵੀ, ਇੱਕ ਤਾਂ ਘਬਰਾਉਣਾ ਨਹੀਂ ਹੈ ਤੁਹਾਨੂੰ, ਕੋਈ ਇਦਾਂ ਦੀ ਕਾਲ ਆ ਜੇ ਵੀ ਤੁਹਾਡਾ ਬੱਚਾ ਜਾਂ ਤੁਹਾਡਾ ਭਰਾ ਜਾਂ ਤੁਹਾਡਾ ਕੋਈ ਦੋਸਤ ਕਿਸੇ ਤਕਲੀਫ ਦੇ ਵਿੱਚ, ਮੈਂਟਲੀ ਆਪਣੇ ਆਪ ਨੂੰ ਸਟਰੋਂਗ ਰੱਖਣਾ ਆ। ਤੇ ਸਭ ਤੋਂ ਪਹਿਲਾਂ ਇਸ ਗੱਲ ਦੀ ਤਹਿਕੀਕ ਕਰਨੀ ਆ, ਉਹਦਾ ਜਿਹੜਾ ਤੁਹਾਡੇ ਕੋਲ ਉਹਦਾ ਆਪਣਾ ਜ਼ਾਤੀ ਨੰਬਰ ਆ, ਹੁਣ ਤਾਂ ਹਰ ਬੰਦੇ ਨੂੰ ਨੰਬਰ ਲੱਗਿਆ ਹੈ। ਹਾਂ ਬਿਲਕੁਲ, ਉਹਦੇ ਤੇ ਗੱਲ ਕਾਲ ਕਰੋ, ਉਹਦਾ ਪਤਾ ਜਦੋਂ ਤੱਕ ਤੁਹਾਡੀ ਉਹਦੇ ਨਾਲ ਡਾਇਰੈਕਟ ਗੱਲ ਨਹੀਂ ਨਾ, ਤੁਹਾਡੇ ਕੋਲ ਜਿਹੜਾ ਉਹਦਾ ਨੰਬਰ ਮੌਜੂਦ ਆ ਉਹਦੇ ਤੇ ਨਹੀਂ ਨਾ ਹੁੰਦੀ ਹੈਗੀ, ਤੁਸੀਂ ਇਦਾਂ ਕਿਸੇ ਨੂੰ ਕੋਈ ਪੈਸਾ ਨਹੀਂ ਖਿਲਾਣਾ, ਇਨਾਮ ਜਿਹੜੇ ਐਵੇਂ ਹੀ ਲਾਲਚ ਦੇ ਵਿੱਚ ਨਹੀਂ ਆਣਾ, ਜਿਹੜੇ ਐਵੇਂ ਹੀ ਇਨਾਮ ਨਿਕਲੇ ਨਾ ਡਰਨਾ ਵਾ ਨਾ ਲਾਲਚ ਵਾਲਾ, ਜਿਹੜਾ ਇਹ ਬੰਦਾ ਡਰ ਦੇ ਵਿੱਚ ਮਰਦਾ। ਤਿੰਨ ਕਿਸਮ ਦੇ, ਲਾਲਚ, ਡਰ ਤੇ ਹਮਦਰਦੀ। ਹਾਂ, ਤੇ ਬਿਲਕੁਲ, ਤੇ ਜੋ ਬਾਹਰਲੇ ਹਮਦਰਦੀ ਠੀਕ ਆ, ਮਦਦ ਵੀ ਕਰੇ, ਲੇਕਿਨ ਜਦੋਂ ਤੱਕ ਤੁਹਾਡੀ ਅਗਲੇ ਬੰਦੇ ਦੇ ਨਾਲ ਇਹ ਨਾ ਹੋਵੇ ਹੁਣ ਤੇ ਇੱਕ ਬੰਦਾ ਸੱਚੀ ਮੁੱਚੀ ਫਸਿਆ ਹੋਇਆ ਹੋਵੇ ਜਾਂ ਕੋਈ ਉਹਨੂੰ ਹੋਵੇ, ਤੇ ਬੰਦਾ ਉਹਨੂੰ ਉਹ ਨਾ ਕਰੇ। ਲੇਕਿਨ ਜਦੋਂ ਤੱਕ ਉਹਦੇ ਜ਼ਾਤੀ ਨੰਬਰ ਦੇ ਉੱਤੇ ਤੁਸੀਂ ਉਹਨੂੰ ਡਾਇਰੈਕਟ WhatsApp ਨਹੀਂ, ਉਹਨੂੰ ਡਾਇਰੈਕਟ ਤੁਸੀਂ ਕਾਲ ਨਹੀਂ ਨਾ ਕਰ ਲੈਂਦੇ, ਉਦੋਂ ਤੱਕ ਤੁਸੀਂ ਕੋਈ ਇਹੋ ਜਿਹਾ ਕਦਮ ਨਹੀਂ ਚੁੱਕਣਾ ਹੈਗਾ। ਤੇ ਆ ਜਿਹੜਾ ਬਾਹਰੋਂ ਰਿਸ਼ਤਿਆਂ ਵਾਲਾ, ਰਿਸ਼ਤੇਦਾਰ, ਦੋਸਤ, ਮਾਮਾ, ਭਾਣਜਾ, ਮੈਂ ਫਲਾਣਾ ਤੇਰਾ ਤੇ ਤੇਰੇ ਅਕਾਊਂਟ 'ਚ ਪੈਸੇ ਭੇਜ ਰਿਹਾ, ਨਹੀਂ ਗੱਡੀ ਨਿਕਲ ਗਈ ਤੇਰੀ, ਮਕਸਦ ਇਹ ਆ ਕਿ ਇਹਨਾਂ ਗੱਲਾਂ ਤੋਂ ਯਾਰ ਬਚਣਾ ਚਾਹੀਦਾ। ਤੇ ਸਾਡੇ ਵਾਸਤੇ ਵੀ ਦੁਆ ਕਰਿਓ, ਅਸੀਂ ਤੁਹਾਡੇ ਵਾਸਤੇ ਦੁਆ ਕਰਦੇ ਹਾਂ ਜੀ। ਮਾਲਕ ਸਾਰਿਆਂ ਨੂੰ ਆਪਣੇ ਹਿਫਜ਼ੋ ਮਾਨ ਦੇ ਵਿੱਚ ਰੱਖੇ, ਤੇ ਰਾਣਾ ਅਸਲਮ ਖਾਨ ਤੇ ਰਾਣਾ ਖਾਲਦ ਮਕਬੂਲ ਨੂੰ ਹੁਣ ਦਿਓ ਤੁਸੀਂ ਇਜਾਜ਼ਤ। ਮਿਲਾਂਗੇ ਕਿਸੇ ਹੋਰ ਨਵੇਂ ਮੁੱਦੇ ਨਾਲ, ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।